ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਬੰਨੋ। ਜੋ ਕੁਛ ਉੱਥੇ ਘਟਨਾਵਾਂ ਘਟਦੀਆਂ ਨੇ ਜੀ ਪੰਜਾਬ ਵਿੱਚ ਜਾਂ ਭਾਰਤ ਵਿੱਚ, ਤੇ ਉਸ ਦੀ ਅਸੀਂ ਗੱਲਬਾਤ ਕਰਾਂਗੇ। ਗੱਲਬਾਤ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੁਰਿੰਦਰ ਸਿੰਘ ਜੀ ਲੈਥਰੋਪ ਤੋਂ, ਸੂਬੇਦਾਰ ਸਰਜੀਤ ਸਿੰਘ ਜੀ ਖੰਗੂੜਾ ਤੇ ਪਰਿਵਾਰ, ਸੈਨੋਜੇ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ, ਗੁਰਦੀਪ ਸਿੰਘ ਬਿਰਦੀ ਕਲੋਵਿਚ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੂਬਾ ਸਿਟੀ, ਤੇ ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਸ ਤੋਂ, ਬਲਦੇਵ ਸਿੰਘ ਧਾਲੀਵਾ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋਂ ਰੰਚੋ ਗਡੋਬਾ ਤੋਂ, ਕਾਬਲ ਸਿੰਘ ਬੈਂਸ ਮਡਸਟੋ ਤੋਂ, ਸੋਢੀ ਸਿੰਘ ਸੈਕਰਾਮੈਂਟੋ ਤੋਂ, ਦਲਵੀਰ ਸਿੰਘ ਗਿੱਲ ਲਾਈਵ ਬੁੱਕ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਬਲਤੇਜ ਬੰਨੋ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤਾਂ ਬਲਤੇਜ ਬੰਨੋ ਜੀ, ਜਿਸ ਤਰ੍ਹਾਂ ਆਪਾਂ ਕੁਛ ਕੁ ਦਿਨਾਂ ਤੋਂ ਖਬਰਾਂ ਕਰਦੇ ਆਏ ਹਾਂ, ਜੋ ਕੁਛ ਹਰਿਆਣੇ ਦੇ ਵਿੱਚ ਹੁੰਦਾ ਆ, ਅਤੇ ਉਹਨਾਂ ਗੱਲਾਂ ਨੂੰ ਲੈ ਕੇ ਕੁਛ ਪਹਿਲਾਂ ਜੋ ਹੋਈਆਂ ਰੋਹਤ ਵੇਮੁੱਲਾ ਨੂੰ ਲੈ ਕੇ ਰਾਜ ਸਭਾ ਦੇ ਵਿੱਚ ਜਿਹੜਾ ਉਹ ਮੈਦਾਨ ਬਣਿਆ ਰਿਹਾ ਲੜਾਈ ਦਾ ਜੀ। ਬਿਲਕੁਲ ਜੀ, ਐਕਚੁਅਲੀ ਇਉਂ ਲੱਗਿਆ ਜੀ ਕਿ ਇਹ ਕਾਮੇਡੀ ਸ਼ੋਅ ਜਿਹੜਾ ਕੁਝ ਜ਼ਿਆਦਾ ਲੱਗਦਾ ਸੀਗਾ। ਜਿਹੜੇ ਤਰੀਕੇ ਦੇ ਨਾਲ ਦੋ ਜਿਹੜੀਆਂ ਔਰਤਾਂ ਸੀਗੀਆਂ ਜੀ, ਉਹਨਾਂ ਨੇ ਇੱਕ ਦੂਜੇ ਦੇ ਖਿਲਾਫ ਜਿਹੜਾ ਸੀਗਾ ਜੀ ਉਹ ਬੋਲਿਆ, ਜਿਸ ਲੈਵਲ ਤੱਕ ਬੋਲਿਆ। ਇਹਦੇ ਵਿੱਚ ਇੱਕ ਤਾਂ ਜੀ ਬਹੁਜਨ ਸਮਾਜ ਪਾਰਟੀ ਦੀ ਆਗੂ ਬੀਬੀ ਮਾਇਆਵਤੀ ਸ਼ਾਮਲ ਸੀ, ਔਰ ਦੂਸਰੇ ਜਿਹੜਾ ਜੀ ਕੇਂਦਰ ਦੇ ਵਿੱਚ ਮੰਤਰੀ ਨੇ ਜੀ ਸਮ੍ਰਿਤੀ ਇਰਾਨੀ। ਇਹਨਾਂ ਦੋਨਾਂ ਨੇ ਆਪਸ ਦੇ ਵਿੱਚ ਜਿਹੜੀ ਇਹਨਾਂ ਦੀ ਨੋਕ ਝੋਂਕ ਸੀਗੀ ਜੀ, ਉਹਨੂੰ ਰਾਜ ਸਭਾ ਜਿਹੜੀ ਸੀਗੀ ਉਹ ਆਰਾਮ ਦੇ ਨਾਲ ਬੈਠੀ ਜਿਹੜੀ ਸੀ ਉਹ ਦੇਖਦੀ ਰਹੀ। ਟੀਵੀ ਚੈਨਲਾਂ ਦੇ ਉੱਤੇ ਲੋਕਾਂ ਨੇ ਇਹਨਾਂ ਦੋਨਾਂ ਦਾ ਜਿਹੜਾ ਤਮਾਸ਼ਾ ਸੀਗਾ ਨਾ ਜੀ, ਉਹ ਦੇਖਿਆ ਕਿ ਕਿਵੇਂ ਇਸ ਮੁੱਦੇ ਦੇ ਉੱਤੇ ਸਿਆਸਤ ਜਿਹੜੀ ਆ ਜੀ ਉਹ ਹੋ ਰਹੀ ਹੈ। ਬਿਲਕੁਲ ਰੋਹਿਤ ਵੇਮੁੱਲਾ ਮੁੱਦੇ ਦੇ ਉੱਤੇ ਇਹ ਸਾਰੀ ਬਹਿਸ ਸੀਗੀ ਜੀ। ਹਾਲਾਂਕਿ JNU ਵਾਲਾ ਮਾਮਲਾ ਜਿਹੜਾ ਸੀਗਾ ਉਹ ਵੀ ਇਹਦੇ ਉੱਤੇ ਜਿਹੜੀ ਸੀਗੀ, ਕਾਂਗਰਸ ਨੇ ਇਹ ਗੱਲ ਆਖੀ ਕਿ ਇਹਦੇ ਉੱਤੇ ਵਿਸ਼ੇਸ਼ ਚਰਚਾ ਜਿਹੜੀ ਆ ਜੀ ਉਹ ਹੋਣੀ ਚਾਹੀਦੀ ਹੈ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਅਸਹਿਣਸ਼ੀਲਤਾ ਦਾ ਮਾਹੌਲ ਜਿਹੜਾ ਸਮੁੱਚੇ ਮੁਲਕ ਭਰ ਦੇ ਵਿੱਚ ਹੈ, ਜਿਹਦੇ ਤੋਂ ਕੇਂਦਰ ਦੀ ਸਰਕਾਰ ਜਿਹੜੀ ਆ ਜੀ ਉਹ ਨਾ ਕਰਦੀ ਰਹੀ ਹੈ ਕਿ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਜਿਹੜੀ ਬੀਬੀ ਮਾਇਆਵਤੀ ਸੀਗੀ, ਉਹਨੇ ਇਹ ਗੱਲ ਆਖੀ ਕਿ ਰੋਹਿਤ ਵੇਮੁੱਲਾ ਦੀ ਜਿਹੜੀ ਖੁਦਕੁਸ਼ੀ ਆ ਉਹ ਸਮੁੱਚੇ ਮੁਲਕ ਭਰ ਦੇ ਵਿੱਚ ਰਹਿੰਦਾ ਜਿਹੜਾ ਦਲਿਤ ਭਾਈਚਾਰਾ ਹੈ, ਉਹਨਾਂ ਦੇ ਉੱਤੇ ਇੱਕ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਖੜਾ ਕਰਦੀ ਹੈ ਕਿ ਕੋਈ ਜਿਹੜੀ ਸਿਆਸੀ ਪਾਰਟੀ ਆ ਉਹ ਉਹਨਾਂ ਦੇ ਵਾਸਤੇ ਚਿੰਤਿਤ ਨਹੀਂ ਹੈ। ਜਦੋਂ ਕਿ ਦੂਜੇ ਪਾਸੇ ਜਿਹੜੀ ਬਹਿਸ ਦੇ ਵਿੱਚ ਬਾਰ-ਬਾਰ ਅੜਿੱਕੇ ਡਾਉਂਦਿਆਂ ਤੇ ਆਪਣੀ ਗੱਲ ਜਿਹੜੀ ਆ ਉਹ ਜ਼ੋਰ ਜ਼ਬਰਦਸਤੀ ਰੱਖਦਿਆਂ ਹੋਇਆਂ ਸਮ੍ਰਿਤੀ ਇਰਾਨੀ ਨੇ ਇਹ ਗੱਲ ਆਖੀ ਕਿ ਉਹਨੂੰ ਬਹਿਸ ਕਰਨ ਦਾ ਮੌਕਾ ਜਿਹੜਾ ਜੀ ਉਹ ਦਿੱਤਾ ਜਾਵੇ। ਜਦੋਂ ਗੱਲ ਉਹਦੀ ਨਹੀਂ ਸੀ ਬਣ ਰਹੀ ਤਾਂ ਇੱਥੋਂ ਤੱਕ ਸਮ੍ਰਿਤੀ ਇਰਾਨੀ ਹੋਰੀ ਜਿਹੜੇ ਬੋਲ ਗਏ ਕਿ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹਾਂ, ਮੈਨੂੰ ਬੋਲਣ ਦੀ ਇਜਾਜ਼ਤ ਜਿਹੜੀ ਆ ਉਹ ਦਿਓ। ਉਹਨਾਂ ਨੇ ਇਹ ਵੀ ਕਿਹਾ ਕਿ ਜੇ ਤੁਸੀਂ ਔਰਤ ਹੋ, ਜੇ ਤੁਸੀਂ ਚਾਹੁੰਦੇ ਹੋ ਕਿ ਦੂਜੀ ਔਰਤ ਨੂੰ ਵੀ ਜਵਾਬ ਜਿਹੜਾ ਦੇਣ ਦਾ ਮੌਕਾ ਮਿਲਣਾ ਚਾਹੀਦਾ, ਜੇ ਮੇਰੇ ਜਵਾਬ ਤੋਂ ਤੁਸੀਂ ਸੰਤੁਸ਼ਟ ਨਾ ਹੋਏ ਤੇ ਮੈਂ ਆਪਣਾ ਸਿਰ ਜਿਹੜਾ ਉਹ ਵੱਢ ਕੇ ਤੁਹਾਡੇ ਚਰਨਾਂ ਦੇ ਵਿੱਚ ਰੱਖ ਦੂੰਗੀ। ਇਹ ਕਿੱਧਰ ਦੀ ਬਹਿਸ ਸੀ, ਕਿਹੜੇ ਤਰੀਕੇ ਦੀ ਬਹਿਸ ਸੀਗੀ, ਇਹ ਜਾਂ ਤਾਂ ਸਮ੍ਰਿਤੀ ਇਰਾਨੀ ਜਾਣਦੇ ਨੇ ਜਾਂ ਬੀਬੀ ਮਾਇਆਵਤੀ ਹੋਰਾਂ ਜਿਹੜੇ ਜਾਣਦੇ ਨੇ। ਪੂਰੇ ਦਿਨ ਭਰ ਦਾ ਜਿਹੜਾ ਰੌਲਾ ਰੱਪਾ ਸੀਗਾ ਜੀ ਉਹਨੂੰ ਇਸ ਕਰਕੇ ਸਮੇਟਣਾ ਪਿਆ, ਅੱਜ ਤੱਕ ਦੇ ਉੱਤੇ ਜਿਹੜੀ ਉਹ ਬਹਿਸ ਰੱਖਣੀ ਪਈ, ਕਿਉਂਕਿ ਦੋ ਜਿਹੜੀਆਂ ਬੀਬੀਆਂ ਸਨ ਜੀ ਉਹਨਾਂ ਨੇ ਨਾ ਕਿਸੇ ਨੂੰ ਬੋਲਣ ਦਿੱਤਾ ਤੇ ਨਾ ਕਿਸੇ ਨੂੰ ਕੁਝ ਸੁਣਨ ਦਿੱਤਾ ਜੀ। ਬਿਲਕੁਲ ਜੀ, ਇਹ ਤਾਂ ਦੋ ਸਨ। ਅਤੇ ਅੱਗੇ ਆਪਾਂ ਜਾਟ ਅੰਦੋਲਨ ਦੀ ਗੱਲ ਕਰੀਏ, ਜੋ ਪੋਲੀਟਿਕਸ ਉੱਥੇ ਚੱਲ ਰਹੀ ਆ, ਤੇ ਉਸ ਨੂੰ ਲੈ ਕੇ ਹੁੱਡਾ ਦੇ ਸਲਾਹਕਾਰ ਦੇ ਖਿਲਾਫ ਦੇਸ਼ ਧਰੋਹ ਦਾ ਕੇਸ। ਐਕਚੁਅਲੀ ਜੀ ਇਹ ਜਾਟ ਅੰਦੋਲਨ ਦੇ ਦੌਰਾਨ ਇੱਕ ਆਡੀਓ ਕਲਿੱਪ ਵਾਹਵਾ ਚਰਚਿਤ ਹੋਇਆ ਸੀਗਾ, ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਿਆ ਸੀਗਾ, ਜਿਹਦੇ ਵਿੱਚ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਹੋਰਾਂ ਦਾ ਸਿਆਸੀ ਸਲਾਹਕਾਰ ਜਿਹੜੇ ਪ੍ਰੋਫੈਸਰ ਵਰਿੰਦਰ ਹੁਰੀ ਨੇ, ਉਹ ਕੁਝ ਹਦਾਇਤਾਂ ਜਿਹੜੀਆਂ ਦੀ ਆਪਣੇ ਬੰਦਿਆਂ ਨੂੰ ਦੇ ਰਹੇ ਸਨ। ਇੱਕ ਇਸ ਆਡੀਓ ਕਲਿੱਪ ਦੇ ਵਿੱਚ ਉਹਨਾਂ ਨੇ ਇੱਕ ਖਾਸ ਖੇਤਰ ਦੇ ਵੱਲ ਇਸ਼ਾਰਾ ਕੀਤਾ ਸੀਗਾ, ਇਹ ਕਹਿੰਦਿਆਂ ਹੋਇਆਂ ਕਿ ਜਾਟ ਜਿਹੜੇ ਨੇ ਉਹ ਬੜਾ ਚੰਗਾ ਕੰਮ ਕਰ ਰਹੇ ਨੇ ਇੱਥੇ ਹਰਿਆਣੇ ਦੇ ਵਿੱਚ। ਪਰ ਉਹਨਾਂ ਨਾਲ ਦੀ ਨਾਲ ਇਹ ਸਵਾਲ ਕੀਤਾ ਸੀਗਾ ਉਸ ਬੰਦੇ ਨੂੰ ਕਿ ਜਿਹੜਾ ਫਲਾਂ ਏਰੀਆ ਹੈ ਇੱਥੇ ਕੁਝ ਵੀ ਨਹੀਂ ਹੋ ਰਿਹਾ, ਤੇ ਇਸ ਕਰਕੇ ਬੰਦੇ ਜਿਹੜੇ ਨੇ ਉਹ ਆਪਣੇ ਲਾਓ ਤਾਂ ਕਿ ਇਸ ਪਾਸੇ ਵੀ ਕੁਝ ਹਿੱਲ ਜੁਲ ਜਿਹੜੀ ਆ ਉਹ ਹੋਣੀ ਚਾਹੀਦੀ ਆ। ਇਹਨੂੰ ਲੈ ਕੇ
ਹਰਿਆਣੇ ਦੀ ਜਿਹੜੀ ਮੰਤਰੀ ਮੰਡਲ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਵੀ ਵਾਹ ਵਾਦ-ਵਿਵਾਦ ਹੋਇਆ ਸੀਗਾ। ਹਰਿਆਣੇ ਦੇ ਜਿਹੜੇ ਸਿਹਤ ਮੰਤਰੀ ਨੇ ਵਿਜ ਸਾਹਿਬ, ਉਹਨਾਂ ਨੇ ਇੱਥੋਂ ਤੱਕ ਰੌਲਾ ਪਾਉਂਦਿਆਂ ਗੱਲ ਆਖੀ ਸੀ ਕਿ ਜੇ ਜਿਹੜੇ ਪ੍ਰੋਫੈਸਰ ਵਰਿੰਦਰ ਹੋਰੀ ਨੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਹੁਣ ਹਰਿਆਣੇ ਦੀ ਸਰਕਾਰ ਨੇ ਪ੍ਰੋਫੈਸਰ ਵਰਿੰਦਰ ਹੋਰਾਂ ਦੇ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਜਿਹੜਾ ਜੀ ਉਹ ਦਰਜ ਕਰ ਲਿਆ। ਪ੍ਰੋਫੈਸਰ ਵਰਿੰਦਰ ਹੋਰਾਂ ਨੇ ਇਹ ਗੱਲ ਆਖੀ ਹੈ ਜੀ ਕਿ ਇਹ ਜਿਹੜਾ ਕਲਿੱਪ ਹੈ ਇਹ ਸਹੀ ਨਹੀਂ ਆ, ਤੋੜ ਮਰੋੜ ਕੇ ਜਿਹੜਾ ਜੀ ਉਹ ਪੇਸ਼ ਕੀਤਾ ਗਿਆ। ਉਹਨਾਂ ਕਿਹਾ ਕਿ ਜੇ ਪੂਰਾ ਕਲਿੱਪ ਸੁਣਿਆ ਜਾਵੇ ਤਾਂ ਉਹਦੇ 'ਚ ਤੁਹਾਨੂੰ ਪਤਾ ਲੱਗ ਜੂਗਾ ਕਿ ਮੈਂ ਹਿੰਸਾ ਰੋਕਣ ਦੀ ਗੱਲ ਕਰ ਰਿਹਾ ਸੀਗਾ, ਹਿੰਸਾ ਭੜਕਾਉਣ ਦੀ ਗੱਲ ਜਿਹੜੀ ਹੈ ਜੀ ਉਹ ਨਹੀਂ ਸੀ ਕਰ ਰਿਹਾ। ਇਸੇ ਤਰ੍ਹਾਂ ਦੇ ਬਿਆਨ ਜਿਹੜੇ ਸਿਆਸੀ ਨੇਤਾਵਾਂ ਦੇ ਹੁੰਦੇ ਨੇ ਜਦੋਂ ਕੋਈ ਸਾਹਮਣੇ ਆ ਜਾਂਦਾ ਕਿ ਤੋੜ ਮਰੋੜ ਕੇ ਜਿਹੜਾ ਉਹ ਪੇਸ਼ ਕੀਤਾ ਗਿਆ। ਇਹਦੇ ਨਾਲ ਹਰਿਆਣੇ ਦੇ ਵਿੱਚ ਜਾਟ ਅੰਦੋਲਨ ਜਿਹੜਾ ਸੀਗਾ ਜੀ ਉਹਦੇ ਬਾਰੇ ਸਿਆਸਤ ਜਿਹੜੀ ਆ ਉਹ ਹੋਰ ਤੇਜ਼ ਹੋ ਗਈ ਆ। ਇਹ ਦੱਸੀਏ ਕਿ ਜਦੋਂ ਜਾਟ ਅੰਦੋਲਨ ਚੱਲ ਰਿਹਾ ਸੀਗਾ ਤੇ ਭੁਪਿੰਦਰ ਸਿੰਘ ਹੁੱਡਾ ਹੋਰਾਂ ਨੇ ਭੁੱਖ ਹੜਤਾਲ ਜਿਹੜੀ ਜੰਤਰ ਮੰਤਰ ਦੇ ਉੱਤੇ ਜਾ ਕੇ ਰੱਖ ਲਈ ਸੀ ਕਿ ਮੰਗਾਂ ਜਿਹੜੀਆਂ ਜੀ ਉਹ ਮੰਨੋ। ਹੁਣ ਜਦੋਂ ਕਿ ਇਹ ਜਿਹੜਾ ਜੀ ਹੌਲੀ ਹੌਲੀ ਸ਼ਾਂਤੀ ਵੱਲ ਨੂੰ ਪਰਤ ਰਿਹਾ ਤੇ ਪ੍ਰੋਫੈਸਰ ਵਰਿੰਦਰ ਦੇ ਉੱਤੇ ਜਿਹੜਾ ਜੀ ਮਾਮਲਾ ਦਰਜ ਹੋਣ ਤੋਂ ਬਾਅਦ ਨਿਰਸੰਦੇਹ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਜਿਹੜੀ ਆ ਜੀ ਉਹ ਆਮੋ ਸਾਹਮਣੇ ਹਰਿਆਣੇ ਦੇ ਵਿੱਚ ਹੋਣਗੀਆਂ ਦੋਨੋਂ। ਜੀ, ਤੇ ਅੱਗੇ ਗੱਲ ਕਰਦੇ ਹਾਂ ਜੀ ਕੇਜਰੀਵਾਲ ਦੀ ਫੇਰੀ ਨੂੰ ਲੈ ਕੇ। ਕੇਜਰੀਵਾਲ ਦੀ ਫੇਰੀ ਨੂੰ ਲੈ ਕੇ ਕਾਂਗਰਸ ਤੇ ਅਕਾਲੀਆਂ ਨੇ ਫਰੈਂਡਲੀ ਮੈਚ ਆ ਜਿਸ ਤਰ੍ਹਾਂ ਰਲੇ ਮਿਲੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਆ। ਬਿਲਕੁਲ ਜੀ, ਅੱਜ ਤੋਂ ਇਹ ਜਿਹੜੀ ਫੇਰੀ ਹੈ ਜੀ ਅਰਵਿੰਦ ਕੇਜਰੀਵਾਲ ਹੋਰਾਂ ਦੀ ਸ਼ੁਰੂ ਹੋ ਰਹੀ ਆ। ਅੱਜ ਉਹ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਹੋਣਗੇ ਜਿੱਥੇ ਉਹ ਖੁਦਕੁਸ਼ੀ ਕਰ ਗਏ ਕਿਸਾਨ ਜਿਹੜੇ ਨੇ ਜੀ ਉਹਨਾਂ ਦੇ ਪਰਿਵਾਰਾਂ ਨੂੰ ਮਿਲਣਗੇ, ਉਹਨਾਂ ਦੇ ਦੁੱਖ ਦਰਦ ਜਿਹੜੇ ਨੇ ਉਹ ਜਾਣਨਗੇ। ਭਲਕੇ ਜਿਹੜਾ ਜੀ ਉਹ ਜਿਹੜੇ ਚਿੱਟੇ ਦੀ ਮਾਰ ਦੇ ਹੇਠ ਆਏ ਲੋਕ ਨੇ ਉਹਨਾਂ ਪਰਿਵਾਰਾਂ ਦੇ ਨਾਲ ਜਿਹੜੀ ਹੈ ਜੀ ਉਹ ਮੁਲਾਕਾਤ ਕਰਨਗੇ। ਇਹਨੂੰ ਵੀ ਜਿਹੜਾ ਜੀ ਬੜਾ ਰੱਖਿਆ ਜਾ ਰਿਹਾ, ਅਜੇ ਚੁੱਪ ਕੀਤੇ ਭਾਵ ਕਿ ਪਿੰਡ ਵਗੈਰਾ ਨਹੀਂ ਦੱਸਿਆ ਜਾ ਰਿਹਾ। ਪਿੰਡ ਦੇ ਵਿੱਚ ਇੱਕ ਵਿਅਕਤੀ ਹੈ ਕਿਉਂਕਿ ਸਪੈਸ਼ਲੀ ਤੌਰ ਦੇ ਉੱਤੇ ਉਹ ਪਿੰਡ ਵਾਲੇ ਕਹਿੰਦੇ ਨੇ ਜੀ ਕਿ ਉਹਦਾ ਦੱਸਣਾ ਨਹੀਂ ਗਾ ਕਿ ਉਹ ਆਪਣੀ 7 ਕਿੱਲੇ ਜ਼ਮੀਨ ਵੀ ਵੇਚ ਗਿਆ ਜੀ ਚਿੱਟੇ ਦੇ ਕਰਕੇ, ਘਰ ਵੀ ਉਹਦਾ ਵਿਕ ਗਿਆ, ਫਿਰ ਬੰਬੀ ਵਾਲੇ ਕੋਠੇ ਤੇ ਰਹਿਣ ਲੱਗ ਗਿਆ। ਹਾਲਾਤ ਇਹ ਬਣ ਗਏ ਕਿ ਕੋਠੇ ਦੀ ਛੱਤ ਵੇਚਤੀ, ਗਾਡਰ ਸਰੀਆ ਜਿਹੜਾ ਸੀਗਾ ਜੀ ਉਹ ਵੇਚਦਾ, ਹੁਣ ਕਾਨਿਆਂ ਦੀ ਛੱਤ ਜਿਹੜੀ ਆ ਉਹ ਪਾ ਕੇ ਉਹਦੇ ਵਿੱਚ ਰਹਿੰਦਾ, ਚਿੱਟੇ ਦਾ ਜਿਹੜਾ ਇਸਤੇਮਾਲ ਕਰਦਾ। ਇਹੋ ਜਿਹੇ ਪਰਿਵਾਰਾਂ ਨੂੰ ਅਰਵਿੰਦ ਕੇਜਰੀਵਾਲ ਹੋਰੀ ਮਿਲਣਗੇ। ਇਸ ਤੋਂ ਇਲਾਵਾ ਉਹ ਦਲਿਤ ਭਾਈਚਾਰੇ ਦੇ ਉੱਤੇ ਹੋ ਰਹੇ ਹਮਲਿਆਂ ਦੇ ਜਿਹੜੇ ਪੀੜਤ ਲੋਕ ਨੇ ਉਹਨਾਂ ਨੂੰ ਮਿਲਣਗੇ, ਅਬੋਹਰ ਜਾਣਗੇ। ਤੇ ਲਾਸਟ ਜਿਹੜੀ ਉਹਨਾਂ ਦੀ ਮੀਟਿੰਗ ਹੈ ਉਹ ਹੋਊਗੀ ਜੀ ਪੰਜਾਬ ਦੇ ਸਨਅਤਕਾਰਾਂ ਦੇ ਨਾਲ, ਜਿਹਦੇ ਵਿੱਚ ਲੁਧਿਆਣੇ ਦੇ ਸਨਅਤਕਾਰ ਤੇ ਗੋਬਿੰਦਗੜ੍ਹ ਦੇ ਸਨਅਤਕਾਰ ਜਿਹੜੇ ਨੇ ਉਹ ਸ਼ਾਮਲ ਨੇ। ਜਿਹੜੇ ਲੋਕ ਸਭਾ ਹਲਕੇ ਨੇ ਪੰਜਾਬ ਦੇ ਉਹਨਾਂ ਵਿੱਚੋਂ ਸਿਰਫ ਅਨੰਦਪੁਰ ਸਾਹਿਬ ਦਾ ਲੋਕ ਸਭਾ ਹਲਕਾ ਜਿਹਦੇ ਵਿੱਚੋਂ ਦੀ ਉਹਨਾਂ ਦੀ ਫੇਰੀ ਨਹੀਂ ਹੋਊਗੀ, ਨਹੀਂ ਤਾਂ ਬਾਕੀ ਸਾਰੇ ਲੋਕ ਸਭਾ ਹਲਕੇ ਜਿਹੜੇ ਨੇ ਉਹ ਇਸ 4 ਦਿਨਾਂ ਦੀ ਫੇਰੀ ਦੇ ਦੌਰਾਨ ਉਹ ਕਵਰ ਕਰ ਲੈਣਗੇ। ਜਿਹੜੀਆਂ ਦੋ ਪ੍ਰਮੁੱਖ ਧਿਰਾਂ ਨੇ ਉਹਨਾਂ ਨੂੰ ਇਸ ਵੇਲੇ ਬਹੁਤ ਵੱਡਾ ਫਿਕਰ ਜਿਹੜਾ ਜੀ ਪਿਆ ਹੋਇਆ। ਇੱਕ ਤਾਂ ਚਿੱਟੇ ਵਾਲਾ ਮਸਲਾ ਉੱਭਰਨਾ, ਚਿੱਟੇ ਮੱਛਰ ਵਾਲਾ ਮਸਲਾ ਜਿਹੜਾ ਉਹ ਉੱਭਰਨਾ ਹੈ, ਖੁਦਕੁਸ਼ੀਆਂ ਵਾਲਾ ਮਸਲਾ ਜਿਹੜਾ ਉਹ ਉੱਭਰਨਾ ਹੈ, ਸਨਅਤਕਾਰਾਂ ਵਾਲਾ ਮਸਲਾ ਉੱਭਰਨਾ ਹੈ। ਉਹਨੂੰ ਲੈ ਕੇ ਇਸ ਵੇਲੇ ਤਕੜੇ ਸ਼ਬਦੀ ਹਮਲੇ ਜਿਹੜੇ ਨੇ ਉਹ ਦੋਨਾਂ ਸਿਆਸੀ ਪਾਰਟੀਆਂ ਨੇ ਅਰਵਿੰਦ ਕੇਜਰੀਵਾਲ ਦੇ ਉੱਤੇ ਕੀਤੇ ਨੇ। ਜਿੱਥੇ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਦਿੱਲੀ ਵਾਸੀਆਂ ਦੇ ਨਾਲ ਕੀਤੇ ਗਏ ਵਾਅਦੇ ਜਿਹੜੇ ਆ ਉਹਨਾਂ ਦੇ ਬਾਰੇ ਸਪਸ਼ਟ ਕਰਨ ਅਰਵਿੰਦ ਕੇਜਰੀਵਾਲ ਹੋਰੀ ਕਿ ਉਹ ਕੀ ਜਿਹੜਾ ਕਰਨਾ ਚਾਹੁੰਦੇ ਨੇ। ਕਾਂਗਰਸ ਨੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਜੀ ਪਾਇਆ ਕਿ ਤੁਸੀਂ ਮੁੱਖ ਮੰਤਰੀ ਵਜੋਂ ਕਿਹਨੂੰ ਪਸੰਦ ਕਰਦੇ ਹੋ। ਇੱਕ ਪਾਸੇ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਫੋਟੋ ਲਾਈ ਹੈ, ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਲਾਈ ਹੈ ਤੇ ਇੱਕ ਟੋਪੀ ਦੀ ਫੋਟੋ ਲਾਈ ਹੈ। ਉਹਦੇ ਉੱਤੇ ਲਿਖਿਆ ਹੋਇਆ ਜਿਹੜਾ ਜੀ ਵਿਦੇਸ਼ੀ ਜਾਂ ਪ੍ਰਵਾਸੀ ਜਿਹੜਾ ਕਿ ਇਹ ਇੱਥੋਂ ਦੇ ਹੈ ਹੀ ਨਹੀਂ। ਇਸ ਕਿਸਮ ਦੇ ਨਾਲ ਉਹਨਾਂ ਨੇ ਸਾਈਡਲਾਈਨ ਕਰਨ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਸੋਸ਼ਲ ਮੀਡੀਆ ਰਾਹੀਂ ਵੀ ਕੀਤੀ ਆ। ਉਧਰ ਅਕਾਲੀ ਦਲ ਜਿਹੜਾ ਹੈ ਜੀ ਉਹਨੇ ਆਪਣੇ ਤੌਰ ਦੇ ਉੱਤੇ ਦਿੱਲੀੋਂ ਜਿਹੜਾ ਜੀ ਘੇਰਨ ਦੀ ਕੋਸ਼ਿਸ਼ ਕੀਤੀ ਆ ਅਰਵਿੰਦ ਕੇਜਰੀਵਾਲ ਹੋਰਾਂ ਨੂੰ। ਦਿੱਲੀ ਸਿੱਖ ਮੈਨੇਜਮੈਂਟ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਮਨਜੀਤ ਸਿੰਘ ਜੀਕੇ ਹੋਰੀ, ਉਹਨਾਂ ਨੇ ਜਿਹੜੀ ਇਹ ਗੱਲ ਆਖੀ ਆ ਕਿ ਜਿਹੜਾ ਪੈਸਾ ਜਿਹੜੇ 1984 ਦੇ ਕਤਲੇਆਮ ਦੇ ਪੀੜਤ ਸਨ ਉਹਨਾਂ ਨੂੰ ਦਿੱਤਾ ਗਿਆ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੇ ਵੱਲੋਂ, ਉਹ ਅਰਵਿੰਦ ਕੇਜਰੀਵਾਲ ਦੀ ਸਰਕਾਰ ਦਾ ਪੈਸਾ ਨਹੀਂ, ਉਹ ਕੇਂਦਰ ਦੀ ਸਰਕਾਰ ਦਾ ਪੈਸਾ।
ਇਹਨਾਂ ਨੇ ਸਿਰਫ ਆਪਣੀ ਭੱਲ ਜਿਹੜੀ ਹੈ ਜੀ ਉਹ ਬਣਾਈ ਆ, ਪਰ ਇਹ ਦੱਸਣ 'ਚ ਉਹ ਫੇਲ ਹੀ ਨੇ ਕਿ ਪਿਛਲੀਆਂ ਸਰਕਾਰਾਂ ਨੇ ਕੇਂਦਰ ਤੋਂ ਲੈ ਕੇ ਕਿਉਂ ਨਾ ਦਿੱਤਾ ਇਹ ਪੈਸਾ। ਉਹ ਸਿਰਫ ਜਿਹੜੀ ਸੀ ਉਹ ਵਾਅਦੇ ਹੀ ਕਿਉਂ ਕਰਦੇ ਰਹੇ। ਮਨਜੀਤ ਸਿੰਘ ਜੀਕੇ ਹੋਰੀ ਤਾਂ ਇਸ ਮਾਮਲੇ ਦੇ ਉੱਤੇ ਕਾਫੀ ਪੈਰ ਅਗਾਂਹ ਲੰਘ ਗਏ ਨੇ, ਜਿਹਦੇ ਵਿੱਚ ਉਹਨਾਂ ਨੇ ਇਹ ਵੀ ਗੱਲ ਆਖ ਦਿੱਤੀ ਹੈ ਇੱਕ ਸਿਆਸੀ ਪੱਤਾ ਜਿਹੜਾ ਸੀਗਾ ਉਹ ਖੇਡਦਿਆਂ ਹੋਇਆ 1984 ਵਾਲੇ ਮੁੱਦੇ ਦੇ ਉੱਤੇ, ਕਿ ਜੇਕਰ ਮੋਦੀ ਸਰਕਾਰ ਜਿਹੜੀ ਆ 84 ਦੇ ਮਾਮਲੇ ਦੇ ਵਿੱਚ ਸਾਨੂੰ ਇਨਸਾਫ ਨਹੀਂ ਦਿਵਾਉਂਦੀ ਤਾਂ ਅਕਾਲੀ ਦਲ ਨੂੰ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਤੋਂ ਹਮਾਇਤ ਜਿਹੜੀ ਹੈ ਜੀ ਉਹ ਵਾਪਸ ਲੈ ਲੈਣੀ ਚਾਹੀਦੀ ਹੈ। ਇਹ ਜਿਹੜਾ ਜੀ ਇੱਕ ਤੁਸੀਂ ਕਹ ਲਓ ਪੰਥਕ ਪੱਤਾ ਜਿਹੜਾ ਜੀ ਉਹ ਉਹਨਾਂ ਨੇ ਦਿੱਲੀ ਤੋਂ ਖੇਡ ਦਿੱਤਾ। ਇਹ ਐਨ ਉਸ ਟਾਈਮ ਦੇ ਉੱਤੇ ਖੇਡਿਆ ਗਿਆ ਜਦੋਂ ਕਿ ਅਰਵਿੰਦ ਕੇਜਰੀਵਾਲ ਹੋਰੀ ਜਿਹੜੇ ਨੇ ਇੱਥੇ ਪੰਜਾਬ ਦੀ ਫੇਰੀ ਦੇ ਉੱਤੇ ਆ ਰਹੇ ਨੇ। ਸੋ ਉਹਨਾਂ ਦੀ ਇਸ ਫੇਰੀ ਦੇ ਦੌਰਾਨ ਇਹ ਮੁੱਦੇ ਜਿਹੜੇ ਨੇ ਮੀਡੀਆ ਦੇ ਵਿੱਚ ਕਿੰਨੇ ਕੁ ਜਿਹੜੇ ਜੀ ਉਹ ਆਉਂਦੇ ਨੇ, ਔਰ ਇਹਨਾਂ ਦੇ ਵਾਸਤੇ ਇਹਨਾਂ ਪਰਿਵਾਰਾਂ ਦੇ ਨਾਲ ਇਹਨਾਂ ਦੇ ਹੱਲ ਦੇ ਪ੍ਰਤੀ ਉਹ ਕੀ ਐਲਾਨ ਕਰਦੇ ਨੇ। ਕਿਉਂਕਿ ਇੱਥੇ ਪਟਿਆਲੇ ਦੇ ਵਿੱਚ ਜਿਹੜੇ ਬੇਰੁਜ਼ਗਾਰ ਲਾਈਨਮੈਨ ਨੇ ਉਹ ਤਕਰੀਬਨ ਉਹਨਾਂ ਨੂੰ 2 ਮਹੀਨੇ ਹੋਣ ਵਾਲੇ ਨੇ ਜਦੋਂ ਤੋਂ ਉਹ ਇੱਥੇ ਬੈਠੇ ਨੇ ਭੁੱਖ ਹੜਤਾਲ ਦੇ ਉੱਤੇ। ਉਹਨਾਂ ਲਾਈਨਮੈਨਾਂ ਦੇ ਨਾਲ ਪਰਿਵਾਰ, ਉਹਨਾਂ ਦੇ ਛੋਟੇ ਛੋਟੇ ਬੱਚੇ ਵੀ ਜਿਹੜੇ ਬੈਠੇ ਨੇ, ਅਜੇ ਤੱਕ ਸਰਕਾਰ ਦੀ ਤਰਫੋਂ ਉਹਨਾਂ ਨੂੰ ਕੋਈ ਮਿਲ ਨਹੀਂ ਆਇਆ, ਜਦੋਂ ਕਿ ਅਰਵਿੰਦ ਕੇਜਰੀਵਾਲ ਹੋਰੀ ਉਹਨਾਂ ਦੇ ਇਸ ਲਗਾਤਾਰ ਚੱਲ ਰਹੇ ਧਰਨੇ ਦੇ ਵਿੱਚ ਵੀ ਸ਼ਾਮਲ ਹੋ ਕੇ ਬੇਰੁਜ਼ਗਾਰਾਂ ਦੇ ਮੁੱਦੇ ਨੂੰ ਵੀ ਉਭਾਰਨ ਦੀ ਜਿਹੜੀ ਆ ਜੀ ਉਹ ਕੋਸ਼ਿਸ਼ ਕਰਨਗੇ। ਸੋ ਅਗਲੇ 4 ਕੁ ਦਿਨ ਜਿਹੜੀਆਂ ਖਬਰਾਂ ਨੇ, ਜਿਹੜੀਆਂ ਹੈਡਲਾਈਨਸ ਨੇ, ਉਹ ਬੜੀਆਂ ਨੇੜੇ ਤੋਂ ਵਾਚਣ ਵਾਲੀਆਂ ਹੋਣਗੀਆਂ, ਨੇੜੇ ਤੋਂ ਵੇਖਣ ਵਾਲੀਆਂ ਹੋਣਗੀਆਂ ਕਿ ਪੰਜਾਬ ਦੀ ਸਿਆਸਤ ਦੇ ਉੱਤੇ ਤੇਜ਼ੀ ਦੇ ਨਾਲ ਉੱਭਰ ਰਹੀ ਇਹ ਜਿਹੜੀ ਤੀਜੀ ਧਿਰ ਜਿਹੜੀ ਆ ਉਹ ਅਰਵਿੰਦ ਕੇਜਰੀਵਾਲ ਹੋਰਾਂ ਦੀ ਫੇਰੀ ਤੋਂ ਬਾਅਦ ਜਮਾਂ ਘਟਾਓ ਦੇ ਵਿੱਚ ਕਿੱਥੇ ਜਾ ਕੇ ਖੜੀ ਹੁੰਦੀ ਹੈ ਜੀ। ਬਿਲਕੁਲ ਜੀ, ਜਿਹੜੀ ਤੁਸੀਂ ਇੱਕ ਗੱਲ ਕਹੀ ਆ ਜੀਕੇ ਵਾਲੀ ਕਿ ਨਰਿੰਦਰ ਮੋਦੀ ਤੋਂ ਹਮਾਇਤ ਵਾਪਸ ਲੈ ਲਓ, ਮੇਰੇ ਤੇ ਖਿਆਲ ਦੇ ਵਿੱਚ ਫੁੱਲ ਦੇ ਕੇ ਉਹਨਾਂ ਨੂੰ ਨਾਲ ਖਿੱਚਣ ਦੀ ਕੋਸ਼ਿਸ਼ ਕਰ ਰਹੇ ਆ। ਉਹ ਤਾਂ ਬਿਲਕੁਲ ਹਮਾਇਤ ਇਹਨਾਂ ਦੀ ਵਾਪਸ ਮੋੜਨੇ ਨੂੰ ਤਿਆਰ ਹੈਗੇ ਆ ਨਰਿੰਦਰ ਮੋਦੀ ਹੋਣੀ ਪੰਜਾਬ ਦੇ ਵਿੱਚ। ਤੇ ਅੱਗੇ ਆਪਾਂ ਪੰਜਾਬ ਦੀ ਤਰੱਕੀ ਦੀ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਬੜੀ ਸ਼ਾਂਤੀ ਆ, ਬੜੀ ਤਰੱਕੀ ਹੋ ਗਈ ਆ ਪਿਛਲੇ 8-9 ਸਾਲਾਂ ਦੇ ਵਿੱਚ। ਤੇ ਫਿਰ ਵੀ ਦੇਖ ਲਓ ਦਿਨ ਦਿਹਾੜੇ ਕਤਲ, ਰੇਪ ਤੇ ਇੱਕ ਦੂਜੇ ਨੂੰ ਮਾਰ ਮਰਾਈਆ ਜਾਰੀ ਹੈ। ਤੇ ਇਸੇ ਤਰ੍ਹਾਂ ਫਿਰੋਜ਼ਪੁਰ ਦੇ ਵਿੱਚ ਦਿਨ ਦਿਹਾੜੇ 2 ਨੌਜਵਾਨਾਂ ਦਾ ਕਤਲ ਹੋ ਗਿਆ। ਬਿਲਕੁਲ ਜੀ, ਇਹ ਐਕਚੁਅਲੀ ਦੋਨੋਂ ਜਿਹੜੇ ਸੀਗੇ ਜੀ ਦੀਪੂ ਢੀਂਗਰਾ, ਕਾਲੂ ਪੰਡਤ ਜਿਹੜੇ ਦੱਸੇ ਜਾਂਦੇ, ਦੋਨੇ ਆਪਸ ਦੇ ਵਿੱਚ ਕਰੀਬੀ ਦੋਸਤ ਸੀਗੇ। ਤੇ ਇਹ ਜਿਹੜਾ ਜੀ ਇੱਕ ਕੇਸ ਦੇ ਸਬੰਧ ਦੇ ਵਿੱਚ ਜਿਹੜੀ ਸਜ਼ਾ ਭੁਗਤ ਰਹੇ ਸੀਗੇ ਔਰ ਅਦਾਲਤ ਚੋਂ ਪੇਸ਼ੀ ਭੁਗਤ ਕੇ ਵਾਪਸ ਆ ਰਹੇ ਸੀਗੇ। ਜੇਲ੍ਹ ਦੇ ਵਿੱਚੋਂ ਇਹ ਜਿਹੜਾ ਜੀ ਪੈਰੋਲ ਦੇ ਉੱਤੇ ਆਏ ਹੋਏ ਸੀਗੇ ਔਰ ਪੇਸ਼ੀ ਜਿਹੜੀ ਹੈ ਜੀ ਕਿਸੇ ਹੋਰ ਮਾਮਲੇ ਦੇ ਵਿੱਚ ਭੁਗਤਣ ਤੋਂ ਬਾਅਦ ਇਹ ਜਿਹੜੇ ਘਰ ਨੂੰ ਜਾ ਰਹੇ ਸਨ। ਇਹਨਾਂ ਦੇ ਵਿੱਚੋਂ ਇੱਕ ਦਾ ਜਨਮ ਦਿਨ ਵੀ ਜਿਹੜਾ ਉਹ ਦੱਸਿਆ ਜਾਂਦਾ ਫਿਰੋਜ਼ਪੁਰ ਛਾਉਣੀ ਦੇ ਇਹ ਵਸਨੀਕ ਜਿਹੜੇ ਦੱਸੇ ਜਾਂਦੇ ਨੇ ਗੁਰਪ੍ਰੀਤ ਢੀਂਗਰਾ ਉਰਫ ਦੀਪੂ 30 ਸਾਲਾਂ ਦਾ ਸੀਗਾ, ਉਹਦਾ ਜਨਮ ਦਿਨ ਵੀ ਸੀਗਾ। ਔਰ ਮਹੇਸ਼ ਉਰਫ ਕਾਲੂ ਪੰਡਤ 28 ਸਾਲਾਂ ਦਾ ਜਿਹੜਾ ਸੀਗਾ ਜੀ। ਔਰ ਇਹਨਾਂ ਨੂੰ ਬਿਲਕੁਲ ਨੇੜੇ ਤੋਂ ਜਿਹੜਾ ਜੀ ਛਾਉਣੀ ਦੇ ਸਥਿਤ ਵਜ਼ੀਰ ਵਾਲੀ ਬਿਲਡਿੰਗ ਹੈ, ਉੱਥੇ ਕਾਰ ਦੇ ਵਿੱਚ ਕੁਝ ਅਣਪਛਾਤੇ ਵਿਅਕਤੀ ਜਿਹੜੇ ਸੀਗੇ ਜੀ, ਉਹਨਾਂ ਨੇ ਅਚਾਨਕ ਉਹਨਾਂ ਦੇ ਉੱਤੇ ਗੋਲੀਆਂ ਜਿਹੜੀਆਂ ਸੀਗੀਆਂ ਉਹ ਵਰਾ ਦਿੱਤੀਆਂ। ਇਹਨਾਂ ਨੇ ਅੰਦਰ ਲੁਕਣ ਦੀ ਕੋਸ਼ਿਸ਼ ਕੀਤੀ ਪਰ ਮਕਾਨ ਨੂੰ ਤਾਲਾ ਲੱਗਾ ਹੋਣ ਕਰਕੇ ਜਿਹੜੇ ਸੀਗੇ ਹਮਲਾਵਰਾਂ ਦੇ ਅੜਿੱਕੇ ਜਿਹੜੇ ਆ ਗਏ। 15 ਦੇ ਕਰੀਬ ਜਿਹੜੇ ਉਹ ਫਾਇਰ ਨੇ ਉਹ ਹੋਏ ਦੱਸੇ ਜਾਂਦੇ ਨੇ ਔਰ ਦੋਨਾਂ ਨੂੰ ਜਿਹੜਾ ਸੀਗਾ ਜੀ ਉਹ ਹਸਪੀਟਲ ਲਿਜਾਇਆ ਗਿਆ, ਪਰ ਉਦੋਂ ਪਹਿਲਾਂ ਹੀ ਉਹਨਾਂ ਦੀ ਮੌਤ ਜਿਹੜੀ ਸੀ ਉਹ ਹੋ ਚੁੱਕੀ ਸੀਗੀ ਜੀ। ਇਹ ਵੀ ਦੱਸਿਆ ਜਾ ਰਿਹਾ ਜਿਹੜੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ ਕਿ ਕੁਝ ਦਿਨ ਪਹਿਲਾਂ ਦੀਪੂ ਤੇ ਕਾਲੂ ਨੇ ਜਾਨ ਨੂੰ ਖਤਰਾ ਦੱਸਦਿਆਂ ਹੋਇਆਂ ਪੁਲਿਸ ਹੈਲਪਲਾਈਨ ਦੇ ਉੱਤੇ ਸ਼ਿਕਾਇਤ ਦਰਜ ਕਰਾਈ ਸੀਗੀ ਤੇ ਕੁਝ ਜਿਹੜੇ ਵਿਅਕਤੀ ਨੇ ਉਹਨਾਂ ਦੇ ਨਾਂ ਵੀ ਲਿਖ ਕੇ ਦਿੱਤੇ ਸੀਗੇ, ਪਰ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਜਿਹੜੀ ਆ ਇਹਦੇ ਸੰਬੰਧ ਦੇ ਵਿੱਚ ਨਹੀਂ ਕੀਤੀ ਸੀਗੀ। ਇਹ ਜਿਹੜੀ ਥ੍ਰੈਟ ਆਈ ਸੀਗੀ। ਸੋ ਇਹ ਕੁਝ ਜਿਹੜਾ ਜੀ ਪਿਛਲੇ ਦਿਨਾਂ ਦੇ ਵਿੱਚ ਵੀ ਆਪਾਂ ਸਾਂਝਾ ਕੀਤਾ ਸੀਗਾ ਜੀ, ਕਿਵੇਂ ਜਿਹੜੇ ਵਿਆਹ ਦੇ ਵਿੱਚ ਜਿਹੜੇ ਪੇਸ਼ਾਵਰ ਲੋਕ ਨੇ ਜਿਹੜੇ ਮਾਰ ਕੇ ਕਤਲ ਕਰਦੇ ਨੇ, ਪੈਸੇ ਲੈ ਕੇ ਭਾੜੇ ਦੇ ਕਾਤਲ, ਉਹਨਾਂ ਨੇ ਕਿਵੇਂ ਇੱਕ ਸਰਪੰਚ ਦਾ ਕਤਲ ਕੀਤਾ ਸੀ। ਔਰ ਉਸੇ ਤਰੀਕੇ ਦੇ ਨਾਲ ਪ੍ਰੋਫੈਸ਼ਨਲ ਕਤਲ ਜਿਹੜਾ ਇਹ ਵੀ 2 ਦੱਸੇ ਜਾ ਰਹੇ ਨੇ। ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰੀਏ ਜੀ ਪੰਜਾਬੀਆਂ ਦੀ, ਜਿੱਥੇ ਜਾਂਦੇ ਆ ਕਿਤੇ ਨਾ ਕਿਤੇ ਉਹਨਾਂ ਨੂੰ ਆਫਤਾਂ ਹੀ ਆਈਆਂ ਰਹਿੰਦੀਆਂ। ਤੇ ਜੇ ਅੱਗੇ ਇਹਨਾਂ ਦੀ ਗੁਜਰਾਤ ਵਾਲਿਆਂ ਪੰਜਾਬੀਆਂ ਦੀ ਗੱਲ ਕਰੀਏ ਤੇ ਇਹਨਾਂ ਦੇ ਜਿਹੜੇ ਮੁੜ ਸੰਕਟ ਦੇ ਬੱਦਲ ਆ ਜਿਹੜੇ ਉਹ ਛਾਏ ਹੋਏ ਨੇ। ਸਹੀ ਪੁੱਛੋ ਤਾਂ ਇਹ ਸੰਕਟ ਦੇ ਬੱਦਲ ਗਏ ਹੀ ਨਹੀਂ ਸਨ, ਕਿਉਂਕਿ ਬਾਦਲ ਸਾਹਿਬ ਚਿੱਠੀਆਂ ਉਦੋਂ ਲਿਖਦੇ ਰਹੇ, ਉਹਨਾਂ ਚਿੱਠੀਆਂ ਦਾ ਕੋਈ
ਅਸਰ ਹੋਇਆ ਨਹੀਂ ਸੀਗਾ। ਇਹ ਮਾਮਲਾ ਉਦੋਂ ਸਾਹਮਣੇ ਆਇਆ ਸੀਗਾ ਜਦੋਂ ਹਿੰਮਤ ਸਿੰਘ ਸ਼ੇਰਗਿੱਲ ਹੋਰਾਂ ਨੇ ਇਹ ਮਾਮਲਾ ਜਿਹੜਾ ਸੀਗਾ ਇਹ ਸੁਪਰੀਮ ਕੋਰਟ ਦੇ ਵਿੱਚ ਲਿਆਂਦਾ ਸੀਗਾ ਕਿ ਕਿਸੇ ਟਾਈਮ ਜਿਹੜੀ ਉੱਥੇ ਜ਼ਮੀਨ ਦੱਬ ਤੇ ਸਰਕੜਾ ਤੇ ਸੱਪ ਸਪੋਲੀਏ ਜਿਹੜੇ ਸੀ ਉਹਨਾਂ ਨੂੰ ਸਾਫ਼ ਕਰਕੇ ਜਿਹੜੀ ਪੰਜਾਬ ਦੇ ਵਿੱਚੋਂ ਗਏ ਕਿਸਾਨਾਂ ਨੇ ਇਹ ਜ਼ਮੀਨ ਬਣਾਈ ਸੀ, ਉਹਨਾਂ ਨੂੰ ਵਸਾਇਆ ਹੀ ਇਸ ਕਰਕੇ ਗਿਆ ਸੀਗਾ ਕਿ ਸਰਹੱਦੀ ਖੇਤਰ ਹੋਣ ਕਰਕੇ ਇਹਨਾਂ ਨੂੰ ਮੂਹਰੇ ਢਾਹਿਆ ਜਾਵੇ। ਹੁਣ ਜਦੋਂ ਇਹ ਜ਼ਮੀਨਾਂ ਜਿਹੜੀਆਂ ਨੇ ਉਹ ਉਪਜਾਊ ਜ਼ਮੀਨਾਂ ਬਣ ਗਈਆਂ ਤੇ ਫਿਰ ਉਹਨਾਂ ਨੂੰ ਉੱਥੇ ਕੱਢਣ ਦੇ ਵਾਸਤੇ ਜਿਹੜੇ ਯਤਨ ਨੇ ਉਹ ਉੱਥੋਂ ਦੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਕਰਦੀ ਰਹੀ ਹੈ। ਹੁਣ ਇੱਕ ਵਾਰੀ ਫੇਰ ਜਿਹੜਾ ਜੀ ਇਹ ਮਾਮਲਾ ਮੁੜ ਕੇ ਉੱਭਰਿਆ ਗੁਜਰਾਤ ਦੇ ਕੱਛ ਦੇ ਵਿੱਚ ਤਕਰੀਬਨ ਸਾਲ ਤੋਂ ਬਾਅਦ ਜਿਹੜਾ ਜੀ ਇਹ ਫੇਰ ਮਾਮਲਾ ਉੱਭਰਿਆ। ਇੱਥੋਂ ਦੇ ਕੁਝ ਕਿਸਾਨ ਜਿਹੜੇ ਨੇ ਉਹਨਾਂ ਨੂੰ ਪਾਣੀ ਐਤਕੀ ਨਹੀਂ ਦੇਣ ਦਿੱਤਾ ਗਿਆ, ਉਹਨਾਂ ਦੀਆਂ ਫਸਲਾਂ ਜਿਹੜੀਆਂ ਜੀ ਉਹ ਸੁੱਕ ਗਈਆਂ ਨੇ। ਇੱਕ ਕਿਸਾਨ ਦਾ ਜਿਹੜਾ ਪਰਿਵਾਰ ਹੈ ਜੀ ਉਹਨੇ ਤਾਂ ਇਹ ਕਿਹਾ ਜੀ ਕਿ ਜਿਹੜੀ ਹਾਕਮ ਧਿਰ ਹੈ ਉੱਥੋਂ ਦੀ ਉਹਦੇ ਬੰਦਿਆਂ ਨੇ ਉਹਨਾਂ ਦੀ ਫਸਲ ਜਿਹੜੀ ਆ ਉਹ ਵੱਢ ਹੀ ਲਈ ਹੈ ਸਾਰੀ ਦੀ ਸਾਰੀ, ਜ਼ਬਰਦਸਤੀ ਜਿਹੜਾ ਸੀਗਾ ਉਹ ਲਿਆ ਕੇ। ਕਿਸਾਨਾਂ ਨੇ ਉੱਥੋਂ ਦੇ ਭੁੱਜ ਦੇ ਥਾਣੇ ਦੇ ਵਿੱਚ ਸ਼ਿਕਾਇਤ ਵੀ ਦਰਜ ਕਰਾਈ ਆ, ਪਰ ਸ਼ਿਕਾਇਤ ਜਦੋਂ ਹਾਕਮ ਧਿਰ ਦੇ ਖਿਲਾਫ ਹੋਵੇ ਤੇ ਫਿਰ ਕਿਹਨੇ ਉੱਥੇ ਜਿਹੜੀ ਆ ਜੀ ਉਹ ਸੁਣਵਾਈ ਕਰਨੀ ਹੁੰਦੀ ਆ। ਪਿੰਡ ਲੋਰੀਆਂ ਦਾ ਸਾਬਕਾ ਸਰਪੰਚ ਜਿਹੜਾ ਜੀ ਉਹ ਇੱਥੋਂ ਦੇ ਜਿਹੜੇ ਲੋਕਲ ਲੋਕ ਨੇ ਉਹਨਾਂ ਦੀ ਅਗਵਾਈ ਕਰ ਰਿਹਾ, ਜਿਹੜੇ ਕਿ ਪੰਜਾਬੀ ਜਿਹੜੇ ਸਿੱਖ ਕਿਸਾਨ ਨੇ ਇਹਨਾਂ ਨੂੰ ਉਜਾੜਨ ਦੇ ਵਾਸਤੇ ਜਿਹੜਾ ਉਹ ਤੁਲੇ ਹੋਏ ਨੇ। ਜਨਵਰੀ ਮਹੀਨੇ ਦੇ ਵਿੱਚ 2015 ਦੇ ਵਿੱਚ ਜਿਹੜੀ ਗੁਜਰਾਤ ਦੀ ਹਾਕਮ ਧਿਰ ਹੈ ਉਹਨੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਹਮਲਾ ਕੀਤਾ ਸੀਗਾ, ਜਿਹਦੇ ਤੁਹਾਨੂੰ ਯਾਦ ਹੋਣਾ ਇੱਕ ਜਗਜੀਤ ਸਿੰਘ ਨਾਂ ਦਾ ਜਿਹੜਾ ਕਿਸਾਨ ਸੀਗਾ ਉਹ ਜ਼ਖਮੀ ਹੋ ਗਿਆ ਸੀਗਾ। ਜਿਹੜਾ ਮਾਈਨੋਰਿਟੀ ਕਮਿਸ਼ਨ ਹੈ ਉਦੋਂ ਕਿਸਾਨਾਂ ਦੀ ਮਦਦ ਉਹਨੇ ਕੀਤੀ ਸੀਗੀ, ਪਰ ਉਹਨਾਂ ਦੇ ਜਿਹੜੇ ਭਾਈਵਾਲ ਨੇ ਉਹ ਤਕਰੀਬਨ ਚੁੱਪ ਹੀ ਉਦੋਂ ਰਹੇ ਸਨ। ਚਿੱਠੀਆਂ ਜ਼ਰੂਰ ਜਿਹੜੀਆਂ ਲਿਖੀਆਂ ਸੀਗੀਆਂ, ਮੁੜ ਕੇ ਉਹ ਸਾਰਾ ਕੁਛ ਭੁੱਲ ਭੁਲਾ ਗਏ। ਹੁਣ ਇਹ ਮਾਮਲਾ ਇੱਕ ਵਾਰੀ ਫੇਰ ਜਿਹੜਾ ਜੀ ਉਹ ਉੱਭਰਿਆ ਕਿ ਉੱਥੋਂ ਦੇ ਜਿਹੜੇ ਲੋਕਲ ਲੋਕ ਨੇ ਉਹ ਸਰਕਾਰੀ ਸ਼ਹਿ ਦੇ ਉੱਤੇ ਇਹਨਾਂ ਕਿਸਾਨਾਂ ਨੂੰ ਉੱਥੋਂ ਕੱਢ ਦੇਣਾ ਚਾਹੁੰਦੇ ਨੇ, ਉਹ ਨਹੀਂ ਚਾਹੁੰਦੇ ਕੋਈ ਇੱਥੇ ਰਹਿਣ। ਪਰ ਜਿਹੜੇ ਕਿਸਾਨਾਂ ਨੇ ਇਹ ਜ਼ਮੀਨਾਂ ਜਿਹੜੀਆਂ ਪੱਟੇ ਦੇ ਉੱਤੇ ਉਹਨਾਂ ਨੂੰ ਲਿਖ ਕੇ ਦਿੱਤੀਆਂ ਸੀਗੀਆਂ ਔਰ ਇਹ ਜ਼ਮੀਨਾਂ ਜਿਹੜੀਆਂ ਉਹਨਾਂ ਨੇ ਉਪਜਾਊ ਬਣਾਈਆਂ ਨੇ, ਮੁਸ਼ਕਿਲਾਂ ਜਿਹੜੀਆਂ ਉਹ ਝੱਲ ਝੁੱਲ ਕੇ ਹੁਣ ਉਹਨਾਂ ਨੂੰ ਉਜਾੜਨ ਦੀ ਜਿਹੜੀ ਹੈ ਜੀ ਉਹ ਇੱਕ ਕਿਸਮ ਦੀ ਤਿਆਰੀ ਹੈ। ਸ਼ਾਇਦ ਇਹਦੇ ਉੱਤੇ ਸਿਆਸਤ ਇੱਕ ਵਾਰੀ ਫੇਰ ਜਿਹੜੀ ਹੈ ਜੀ ਉਹ ਜ਼ੋਰ ਫੜੂਗੀ। ਬਿਲਕੁਲ ਜੀ। ਜੇ ਅੱਗੇ ਆਪਾਂ JNU ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਜਿਹੜਾ ਸਟੂਡੈਂਟ ਕਨਈਆ ਦੀ ਉਸ ਦੀ ਜ਼ਮਾਨਤ 29 ਤੱਕ ਟਲੀ ਦੀ ਇਹ ਮਾਮਲਾ ਜਿਹੜਾ ਸੀਗਾ ਜੀ ਹਾਈ ਕੋਰਟ ਦੇ ਵਿੱਚ ਆਇਆ ਸੀਗਾ, ਜਿਹੜਾ ਹਾਈ ਕੋਰਟ ਦੇ ਵਿੱਚ ਉਹਦੀ ਜ਼ਮਾਨਤ ਦੀ ਸੁਣਵਾਈ ਸੀਗੀ। ਪਰ ਪਹਿਲਾਂ ਤਾਂ ਜਿਹੜੀ ਹੈ ਜੀ ਦਿੱਲੀ ਦੀ ਪੁਲਿਸ ਉਹ ਇਹ ਕਹਿੰਦੀ ਰਹੀ ਕਿ ਉਹ ਵਿਰੋਧ ਨਹੀਂ ਕਰੂਗੀ ਕਨਈਆ ਕੁਮਾਰ ਦੀ ਜ਼ਮਾਨਤ ਦਾ, ਪਰ ਦਿੱਲੀ ਦੀ ਪੁਲਿਸ ਨੇ ਹੁਣ ਅਦਾਲਤ ਦੇ ਵਿੱਚ ਸੁਣਵਾਈ ਦੇ ਦੌਰਾਨ ਇਹ ਕਿਹਾ ਕਿ ਦੇਸ਼ ਧਰੋਹ ਦੇ ਦੋਸ਼ਾਂ ਦੇ ਹੇਠ ਉਮਰ ਖਾਲਿਦ ਤੇ ਅਨਿਰਬਨ ਭੱਟਾਚਾਰੀਆ ਜਿਹੜਾ ਜੀ ਉਹਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕਨਈਆ ਨੂੰ ਹਿਰਾਸਤ ਦੇ ਵਿੱਚ ਲੈ ਕੇ ਪੁੱਛਗਿੱਛ ਕਰਨ ਦੀ ਲੋੜ ਹੈ। ਔਰ ਪੁਲਿਸ ਨੇ ਅਦਾਲਤ ਦੇ ਵਿੱਚ 13 ਸਫ਼ਿਆਂ ਦੀ ਇੱਕ ਰਿਪੋਰਟ ਜਿਹੜੀ ਪੇਸ਼ ਕਰਕੇ ਇਹ ਦਾਅਵਾ ਕੀਤਾ ਹੈ ਕਿ ਜਿਹੜੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਕੈਂਪਸ ਦੇ ਵਿੱਚ ਇੱਕ ਕੰਟਰੋਵਰਸ਼ੀਅਲ ਜਿਹੜਾ ਪ੍ਰੋਗਰਾਮ ਸੀਗਾ ਉਹਦਾ ਪ੍ਰਬੰਧ ਕਨਈਆ ਕੁਮਾਰ ਦੇ ਵੱਲੋਂ ਕੀਤਾ ਗਿਆ ਸੀਗਾ। ਔਰ ਇਹਦੇ ਦੌਰਾਨ ਅਦਾਲਤ ਨੇ ਉਮਰ ਖਾਲਿਦ ਤੇ ਅਨਿਬਰਨ ਦਾ 3 ਰੋਜ਼ਾ ਪੁਲਿਸ ਰਿਮਾਂਡ ਜਿਹੜਾ ਜੀ ਉਹ ਦੇ ਦਿੱਤਾ। ਕਨਈਆ ਕੁਮਾਰ ਦੀ ਜ਼ਮਾਨਤ ਅਰਜ਼ੀ ਦੇ ਉੱਤੇ ਜਿਹੜੀ ਸੁਣਵਾਈ ਜਦੋਂ ਅਦਾਲਤ ਦੇ ਵਿੱਚ ਜਿਹੜੀ ਸ਼ੁਰੂ ਹੋਈ ਤਾਂ ਉਦੋਂ ਬਾਅਦ ਜਿਹੜਾ ਸੀਗਾ ਜਿਹੜੀ ਦਿੱਲੀ ਪੁਲਿਸ ਨੇ ਜਿਹੜਾ ਇਹ ਕਿਹਾ ਕਿ ਉਹਦੀ ਪੁੱਛਗਿੱਛ ਦੀ ਲੋੜ ਹੈ। ਇਹ ਯੂਟਰਨ ਕਿਹਾ ਜਾ ਸਕਦਾ ਦਿੱਲੀ ਦੀ ਪੁਲਿਸ ਦਾ, ਜਿਹੜੀ ਪਹਿਲਾਂ ਇਹ ਕਹਿੰਦੀ ਰਹੀ ਦਿੱਲੀ ਪੁਲਿਸ ਦੇ ਮੁਖੀ ਦਾ ਬਿਆਨ ਸੀਗਾ, ਇਹ ਨਹੀਂ ਕਿ ਛੋਟੇ ਆਫੀਸਰ ਦਾ, ਕਿ ਅਸੀਂ ਕਨਈਆ ਕੁਮਾਰ ਦੀ ਜ਼ਮਾਨਤ ਦਾ ਵਿਰੋਧ ਜਿਹੜਾ ਉਹ ਨਹੀਂ ਕਰਾਂਗੇ। ਜਿਹੜੇ ਕਨਈਆ ਕੁਮਾਰ ਦੇ ਵਕੀਲ ਨੇ ਕਪਿਲ ਸਿੱਬਲ, ਉਹਨੇ ਕਿਹਾ ਕਿ ਪੁਲਿਸ ਨਵੇਂ ਸਿਰੇ ਤੋਂ ਹਿਰਾਸਤ ਦੀ ਮੰਗ ਕਿਵੇਂ ਕਰ ਸਕਦੀ ਹੈ ਤਾਂ ਉਹ ਅਰਜ਼ੀ ਦੇਣਗੇ ਕਿ ਇਹਦੇ ਉੱਤੇ ਇਤਰਾਜ਼ ਜਿਹੜਾ ਜੀ ਉਹ ਚੁੱਕਿਆ ਜਾਵੇ। ਇਹ ਮਾਮਲਾ ਜਿਹੜਾ 29 ਫਰਵਰੀ ਤੱਕ ਜਿਹੜਾ ਜੀ ਅੱਗੇ ਪੈ ਗਿਆ ਤਾਂ ਉਦੋਂ ਤੱਕ ਪੁਲਿਸ ਜਿਹੜੀ ਹੈ ਜੀ ਉਹ ਨਵਾਂ ਪੈਂਤੜਾ ਕੋਈ ਅਪਣਾ ਸਕਦੀ ਹੈ ਕਨਈਆ ਕੁਮਾਰ ਨੂੰ ਜੇਲ੍ਹ ਦੇ ਵਿੱਚ ਰੱਖਣ ਦੇ ਵਾਸਤੇ ਤੇ ਜਿਹੜੇ ਨਾਲ ਫੜੇ ਨੇ ਉਹਨਾਂ ਤੋਂ ਕੁਝ ਬਿਆਨਬਾਜ਼ੀ ਉਹਦੇ ਵਿਰੁੱਧ ਕਰਵਾ ਕੇ। ਅਜੀ ਤੇ ਅੱਗੇ ਆਪਾਂ ਗੱਲ ਕਰੀਏ ਜੀ ਰਵਨੀਤ ਬਿੱਟੂ ਦੀ, ਤਾਂ ਇਹਨਾਂ ਦੇ ਪਰਿਵਾਰ ਦੀ ਸਦਾ ਹੀ ਕੁਛ ਨਾ ਕੁਛ ਜਿਹੜਾ ਇਸ ਤਰ੍ਹਾਂ ਦਾ ਕਰਦੇ ਰਹਿੰਦੇ ਆ, ਤੇ ਉਸਨੇ ਸੰਸਦ ਵਿੱਚ ਆਪ ਦੇ ਖਿਲਾਫ ਹੀ, ਆਪ ਦੇ ਪੋਸਟਰਾਂ ਦੇ ਖਿਲਾਫ ਹੀ ਮੁੱਦਾ ਚੱਕਿਆ, ਪਰ ਕਦੀ ਪੰਜਾਬ ਦਾ ਮੁੱਦਾ ਤੇ ਚੱਕਿਆ ਨਹੀਂ। ਬਿਲਕੁਲ ਜੀ, ਪੰਜਾਬ ਦੇ ਇੰਨੇ ਮੁੱਦੇ ਨੇ, ਸ਼ਾਇਦ ਰਵਨੀਤ ਸਿੰਘ ਬਿੱਟੂ ਹੋਰਾਂ ਨੂੰ ਉਹਦੀ ਜਾਣਕਾਰੀ ਨਹੀਂ ਹੈ ਉਹਨਾਂ ਮੁੱਦਿਆਂ ਦੀ। ਜਿੱਥੋਂ ਉਹ ਮੈਂਬਰ ਪਾਰਲੀਮੈਂਟ ਨੇ ਲੁਧਿਆਣੇ ਤੋਂ, ਉੱਥੋਂ ਇੰਡਸਟਰੀ ਉੱਜੜ ਗਈ ਸਾਰੀ। ਲੋਕ ਜਿਹੜੇ ਨੇ ਉਹ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਨੇ। ਉਹਨਾਂ ਮਜ਼ਦੂਰਾਂ ਦਾ ਕੀ ਬਣਿਆ ਜਿਹੜੀਆਂ ਛੋਟੀਆਂ ਛੋਟੀਆਂ ਇੰਡਸਟਰੀਜ਼ ਦੇ ਵਿੱਚ ਕੰਮ ਕਰਦੇ ਸਨ। ਇਹ ਮੁੱਦਾ ਕਦੀ ਰਵਨੀਤ ਸਿੰਘ ਬਿੱਟੂ ਨੂੰ ਚੇਤੇ ਨਹੀਂ ਆਇਆ। ਪਰ
ਕਿਉਂਕਿ ਮਾਮਲਾ ਜਦੋਂ ਸਿਕਿਉਰਿਟੀ ਦੇ ਵਾਸਤੇ ਢੇਰ ਸਾਰੇ ਨਾਲ ਪੁਲਿਸ ਵਾਲੇ ਰੱਖਣ ਦਾ ਹੁੰਦਾ ਤੇ ਫਿਰ ਉਹ ਜਿਹੜੀ ਸਿਕਿਉਰਿਟੀ ਆ ਉਹਨੂੰ ਕੰਟੀਨਿਊਜ਼ ਕਰਨ ਦੇ ਵਾਸਤੇ ਉਹਨਾਂ ਨੂੰ ਇਹੋ ਜਿਹੇ ਮੁੱਦੇ ਜਿਹੜੇ ਆ ਉਹ ਲਗਾਤਾਰ ਚੁੱਕਣੇ ਪੈਂਦੇ ਆ ਤੇ ਇਹਨਾਂ ਮੁੱਦਿਆਂ ਕਰਕੇ ਹੀ ਉਹ ਜਿਹੜੀ ਹੈ ਜੀ ਉਹ ਸਿਆਸਤ ਕਰਦੇ ਰਹੇ ਨੇ। ਅਦਰਵਾਈਜ਼ ਪੰਜਾਬ ਦੀ ਸਿਆਸਤ ਦੇ ਉੱਤੇ ਤਾਂ ਕਦੀ ਰਵਨੀਤ ਸਿੰਘ ਬਿੱਟੂ ਹੋਰਾਂ ਦਾ ਕੋਈ ਪ੍ਰਭਾਵ ਜਿਹੜਾ ਉਹ ਵੇਖਣ ਸੁਣਨ ਨੂੰ ਨਹੀਂ ਮਿਲਿਆ। ਉਹਨਾਂ ਨੇ ਇੱਕ ਵਾਰੀ ਫਿਰ ਜਿਹੜਾ ਮਾਮਲਾ ਇਹ ਪਾਰਲੀਮੈਂਟ ਦੇ ਵਿੱਚ ਚੁੱਕਿਆ, ਜਿਹੜਾ ਪੋਸਟਰ ਵਾਲਾ ਵਿਵਾਦ ਸੀਗਾ ਉਹਨੂੰ ਨਾਲ ਜੋੜ ਕੇ ਉਹਨਾਂ ਨੇ ਜਿਹੜੀ ਅਗਲੀ ਗੱਲ ਕੀਤੀ ਆ ਉਹ ਇਹ ਆਖੀ ਆ ਕਿ ਵਿਦੇਸ਼ਾਂ ਦੇ ਵਿੱਚ ਰਹਿੰਦੇ ਜਿਹੜੇ ਖਾਲਿਸਤਾਨੀ ਨੇ ਉਹ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਰਹੇ ਨੇ ਫਾਈਨੈਂਸ਼ਲੀ। ਰਵਨੀਤ ਸਿੰਘ ਬਿੱਟੂ ਨੇ ਇਹ ਕਿਹਾ ਕਿ ਭਾਰਤ ਦੇ ਜਿਹੜਾ ਗ੍ਰਹਿ ਮੰਤਰਾਲਾ ਹੈ ਉਹ ਇਸ ਚੀਜ਼ ਦੀ ਛਾਣਬੀਣ ਕਰੇ ਕਿ ਇਹ ਪੈਸਾ ਜਿਹੜਾ ਕਿੰਨਾ ਸਰੋਤਾਂ ਦੇ ਰਾਹੀਂ ਆਮ ਆਦਮੀ ਪਾਰਟੀ ਨੂੰ ਆ ਰਿਹਾ, ਜਿਹੜੀ ਕਿ ਪੰਜਾਬ ਦੇ ਵਿੱਚ ਗੜਬੜ ਫੈਲਾਉਣਾ ਜਿਹੜਾ ਜੀ ਉਹ ਚਾਹੁੰਦੀ ਹੈ। ਤੋ ਇਹ ਪਤਾ ਨਹੀਂ ਰਵਨੀਤ ਸਿੰਘ ਬਿੱਟੂ ਹੋਰਾਂ ਦੇ ਕੋਲੇ ਇਨਫੋਰਮੇਸ਼ਨ ਜਿਹੜੀ ਹੈ ਜੀ ਉਹ ਕਿੱਥੋਂ ਆਈ ਹੈ ਕਿ ਕੁਝ ਸਰੋਤਾਂ ਦੇ ਰਾਹੀਂ ਜਿਹੜੇ ਖਾਲਿਸਤਾਨੀ ਨੇ ਉਹ ਪੈਸਾ ਆਮ ਆਦਮੀ ਪਾਰਟੀ ਨੂੰ ਦੇ ਰਹੇ ਨੇ, ਜਦੋਂ ਕਿ ਸ਼ਾਇਦ ਰਵਨੀਤ ਸਿੰਘ ਬਿੱਟੂ ਹੋਰਾਂ ਦੀ ਜਾਣਕਾਰੀ ਦੇ ਵਿੱਚ ਇਹ ਨਾ ਹੋਵੇ ਕਿ ਇਹ ਮੁੱਦਾ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਦਿੱਲੀ ਦੇ ਵਿੱਚ ਉਦੋਂ ਫੰਡਾਂ ਵਾਲਾ ਕੋਈ ਖਾਲਿਸਤਾਨੀ ਧਿਰਾਂ ਵਾਲਾ ਨਹੀਂ, ਫੰਡਾਂ ਵਾਲਾ ਮਾਮਲਾ ਜਿਹੜਾ ਉਹ ਉੱਭਰਿਆ ਸੀਗਾ ਤੇ ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਲੀਨ ਚਿੱਟ ਜਿਹੜੀ ਹੈ ਜੀ ਉਹ ਅਦਾਲਤ ਨੇ ਦਿੱਤੀ ਹੈ ਕਿ ਇਸ ਮਾਮਲੇ ਦੇ ਉੱਤੇ ਕੋਈ ਵੀ ਫੰਡ ਜਿਹੜਾ ਉਹ ਕਿਸੇ ਟੇਢੇ ਮੇਢੇ ਢੰਗ ਦੇ ਨਾਲ ਨਹੀਂ ਆਇਆ ਔਰ ਜਿਹੜੇ ਫੰਡਸ ਆਉਂਦੇ ਨੇ ਉਹ ਇਸ ਪਾਰਟੀ ਦੀ ਜਿਹੜੀ ਵੈਬਸਾਈਟ ਹੈ ਉਹਦੇ ਉੱਤੇ ਪਏ ਨੇ। ਇਹ ਨਹੀਂ ਹੈ ਕਿ ਕਿਸੇ ਕੋਈ ਸਿਆਸੀ ਧਿਰ ਦੀ ਜਿਹੜੀ ਉਹ ਗੱਲ ਹੈ, ਪਰ ਜੇ ਕਿਸੇ ਜਗ੍ਹਾ ਦੇ ਉੱਤੇ ਕੋਈ ਪਾਰਸ਼ਲਿਟੀ ਹੈ ਜਿਹੜੀ ਦੀਂਦੀ ਹੈ ਕਿ ਨੰਗਾ ਚਿੱਟਾ ਜੇ ਕਿਸੇ ਨੂੰ ਦੇਖਣਾ ਤਾਂ ਸ਼ਾਇਦ ਇੱਕੋ ਪਾਰਟੀ ਦਾ ਜਿਹੜਾ ਜੀ ਉਹ ਦੀਂਦਾ ਹੈ। ਬਾਕੀ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਕਦੀ ਵੀ ਜਿਹੜੇ ਫੰਡਸ ਆਉਂਦੇ ਨੇ ਕਿੱਥੋਂ ਆਉਂਦੇ ਨੇ ਉਹਦੇ ਸੋਰਸ ਕੀ ਨੇ ਇਹਦਾ ਡਿਸਕਲੋਜ਼ ਜਿਹੜਾ ਉਹ ਨਹੀਂ ਕੀਤਾ, ਵੈਬਸਾਈਟ ਦੇ ਉੱਤੇ ਪਾਉਣਾ ਤਾਂ ਬਹੁਤ ਦੂਰ ਦੀ ਜਿਹੜੀ ਗੱਲ ਹੈ ਜੀ। ਉਹ ਲੱਗਦਾ ਜੀ ਰਵਨੀਤ ਸਿੰਘ ਬਿੱਟੂ ਹੋਰੀ ਜਿਹੜੇ ਨੇ ਉਹ ਸਿਰਫ ਇਹ ਜਿਹੜਾ ਮਸਲਾ ਹੈ ਉਹ ਉਭਾਰ ਕੇ ਸੁਰਖੀਆਂ ਦੇ ਵਿੱਚ ਜਿਹੜਾ ਰਹਿਣਾ ਚਾਹੁੰਦੇ ਨੇ, ਇਸ ਤੋਂ ਵੱਧ ਤਾਂ ਕੋਈ ਹੋਰ ਉਹਨਾਂ ਦੀ ਲੱਗਦੀ ਨਹੀਂ ਜੀ ਸੋਚ ਪਿੱਛੇ ਕੋਈ ਕੰਮ ਕਰ ਰਹੀ ਹੈ। ਤੇ ਅਖੀਰ ਵਿੱਚ ਆਜ਼ਨਾਮਾ ਕਿ ਮਿਲਣ ਲੋਕਾਂ ਨੂੰ ਗਿਆ ਸੀ ਜਦੋਂ ਖੱਟਰ, ਲੋਕਾਂ ਲਿਆ ਸੀ ਮੂਹਰਿਓਂ ਘੇਰਮੀਆਂ। ਮਿਲਣ ਲੋਕਾਂ ਨੂੰ ਗਿਆ ਸੀ ਜਦੋਂ ਖੱਟਰ, ਲੋਕਾਂ ਲਿਆ ਸੀ ਮੂਹਰਿਓਂ ਘੇਰਮੀਆਂ। ਕਹਿੰਦੇ ਕਿੱਦਾਂ ਦਾ ਖੱਟਰ ਜੀ ਰਾਜ ਤੇਰਾ, ਹੋ ਗਏ ਘਰ ਦੁਕਾਨਾਂ ਕਈ ਢੇਰਮੀਆਂ। ਖੁਸ਼ ਹੋਏ ਬਈ ਸੁਣਦਿਆਂ ਕਾਂਗਰਸੀਏ, ਹੋ ਜਾਓ ਲੋਕਾਂ ਨੂੰ ਕਹਿਣ ਦਲੇਰ ਮੀਆਂ। ਪਿੱਛੋਂ ਹੁੱਡਾ ਦੇ ਮਗਰ ਸੀ ਲੋਕ ਪੈ ਗਏ, ਰਸਤਾ ਭੱਜਣ ਨੂੰ ਲੱਭੇ ਨਾ ਫੇਰ ਮੀਆਂ। ਲੋਕ ਇਸ ਨਹੀਂ ਉਸ ਦਾ ਫਰਕ ਕਰਦੇ, ਪੱਥਰ ਦੋਵਾਂ ਲਈ ਰਹੇ ਨੇ ਚੁੱਕ ਮੀਆਂ। ਲੋਕ ਇਸ ਨਹੀਂ ਉਸ ਦਾ ਫਰਕ ਕਰਦੇ, ਪੱਥਰ ਦੋਵਾਂ ਲਈ ਰਹੇ ਨੇ ਚੁੱਕ ਮੀਆਂ। ਦੋਵੇਂ ਧਿਰੀ ਹਨ ਬੁੱਕਲ ਦੇ ਸੱਪ ਬੈਠੇ, ਤੰਦ ਰਹੇ ਨੇ ਅੰਦਰ ਤੋਂ ਟੁੱਕ ਮੀਆਂ। ਥੈਂਕ ਯੂ ਜੀ, ਧੰਨਵਾਦ, ਮਿਹਰਬਾਨੀ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਕੁਝ ਖਬਰਾਂ ਤੇ ਗੱਲਬਾਤ ਕੀਤੀ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।